ਵੀਅਰਸ ਪੀਰ ਦੁਆਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ। ਹਾਂ ਡਾਕਟਰ ਸਾਹਿਬ, ਸਾਡੇ ਸਵਾਲ ਜਵਾਬ ਦੇ ਸੈਸ਼ਨ ਵਿੱਚ ਸਾਡਾ ਪਹਿਲਾ ਸਵਾਲ ਹੈ, ਦਿੱਲੀ ਦੇ ਤਿਲਕ ਵਿਹਾਰ ਵਿੱਚ ਦਰਜਨਾਂ ਸਿੱਖਾਂ ਨੂੰ ਗੋਲੀਆਂ ਨਾਲ ਵਿੰਨ ਕੇ ਭਾਰਤ ਨੇ ਸਿੱਖਾਂ ਨੂੰ ਆਜ਼ਾਦੀ ਦੇਣ ਦਾ ਤੋਹਫਾ ਦਿੱਤਾ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਜਦੋਂ ਹੁਣ ਅਸੀਂ ਗੱਲ ਕਰ ਰਹੇ ਹਾਂ, ਜਿਹੜੀ ਲੇਟੈਸਟ ਮੇਰੇ ਕੋਲ ਖਬਰ ਆਈ ਹੈ ਵੀ ਉਸ ਗੋਲੀ ਦੇ ਨਾਲ ਜਿਹੜੀ ਚਲਾਈ ਪੁਲਿਸ ਨੇ ਜੀ 22 ਬੰਦੇ ਜ਼ਖਮੀ ਨੇ ਜੀ ਕਾਫੀ, ਔਰ ਹਸਪਤਾਲਾਂ ਨੇ ਵੀ ਉਹਨਾਂ ਨੂੰ ਐਡਮਿਟ ਕਰਨ ਤੋਂ ਨਾ ਕਰ ਦਿੱਤੀ ਹੈ। ਸਰਕਾਰੀ ਹਸਪਤਾਲਾਂ ਨੇ, ਦਿੱਲੀ ਕਮੇਟੀ ਨੇ ਕਿਹਾ ਜੀ ਅਸੀਂ ਪ੍ਰਾਈਵੇਟ ਉਹਨਾਂ ਦੀ ਟ੍ਰੀਟਮੈਂਟ ਕਰਾਂਗੇ। ਜੀ ਔਰ ਝਗੜਾ ਜਿਹੜਾ ਉਹ ਬੱਚਿਆਂ ਦੀ ਗੱਲ ਤੋਂ ਸ਼ੁਰੂ ਹੋਇਆ, ਪਰ ਜਿਸ ਤਰੀਕੇ ਦਾ ਵਰਤਾਰਾ ਵਿਹਾਰ ਪੁਲਿਸ ਨੇ ਕੀਤਾ ਹੈ ਜੀ ਸਿੱਖ ਚੈਨਲ ਦੇ ਉੱਤੇ ਇਸ ਬਾਰੇ ਜਿਹੜੇ ਬਰੀਫ ਕਮੈਂਟ ਸੀ, ਉਹਨਾਂ ਨੇ ਕਿਹਾ ਕਿ 29 ਸਾਲ 'ਚ ਸਾਡੇ ਲਈ ਕੁਝ ਵੀ ਨਹੀਂ ਬਦਲਿਆ ਹੈ, ਜੀ ਇਹੀ ਕੁਝ ਹੋ ਰਿਹਾ। ਸੋ ਅਸੀਂ ਵੇਰਵੇ ਦੀ ਉਡੀਕ ਕਰਾਂਗੇ। ਅਸੀਂ ਇਹ ਚਾਹਨਾ ਰੱਖਦੇ ਹਾਂ ਕਿ ਵੀ ਅਸੀਂ ਇਸ ਸਾਰੇ ਪਾਰਟ ਨੂੰ ਅਗਲੇ ਹਫਤੇ ਦੇ ਵਿੱਚ ਹੋਰ ਐਨਾਲਿਟਿਕਲੀ, ਕਿਉਂਕਿ ਜਿਹੜਾ ਵੀਕਐਂਡ ਤੱਕ ਕੀ ਸਿਚੁਏਸ਼ਨ ਹੁੰਦੀ ਹੈ, ਮੀਡੀਆ ਉੱਥੋਂ ਪ੍ਰੋਪਰ ਖਬਰਾਂ ਕੱਢ ਨਹੀਂ ਰਿਹਾ ਹੈ। ਇਹ ਵੀ ਬੜੀ ਮੁਸ਼ਕਲ ਦੇ ਨਾਲ ਜਿਹੜੇ ਸਿੱਖ ਸੋਰਸ ਨੇ ਥੋੜ੍ਹੇ ਬਹੁਤ, ਉਹਨਾਂ ਰਾਹੀਂ ਇਹ ਖਬਰ ਬਾਹਰ ਆਈ ਹੈ ਡਾਇਰੈਕਟ ਕਮਿਊਨੀਕੇਸ਼ਨ ਦੇ ਰਾਹੀਂ ਜੀ। ਤੇ ਅਸੀਂ ਉਹਨਾਂ ਸਾਰੇ ਪਰਿਵਾਰਾਂ ਦੇ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਹਾਂ। ਉਹ ਵਿਚਾਰੇ ਗਰੀਬ ਕਿਰਤੀ ਬੜੇ ਮਿਹਨਤਕਸ਼ ਲੋਕ ਨੇ ਸਾਰੇ, ਜਿਨ੍ਹਾਂ ਨੇ ਬੜੇ ਉਹੀ ਉਹਨਾਂ ਦੇ ਬ੍ਰੈਡ ਵਿਨਰ ਹੁੰਦੇ ਨੇ। ਉਹ ਸਵੇਰੇ ਜਾਂਦੇ ਨੇ ਕੰਮ ਤੇ ਸ਼ਾਮ ਨੂੰ ਲਿਆਉਂਦੇ ਨੇ ਤਾਂ ਘਰ 'ਚ ਰੋਟੀ ਪੱਕਦੀ ਹੈ ਜੀ। ਬਿਲਕੁਲ ਆਲਰੇਡੀ ਉਹਨਾਂ ਨੇ ਸਫਰ ਕੀਤਾ ਹੈ। ਸੋ ਔਰ ਹਾਰਟ ਬਲੀਡਸ ਜੀ। ਬਟ ਨਾਲ ਹੀ ਸਾਨੂੰ ਇਹ ਵੀ ਸੋਚਣ ਦੀ ਲੋੜ ਹੈ ਕਿ ਕਿੰਨੀ ਕੁ ਦੇਰ ਹੋਰ, ਕਦੋਂ ਤੱਕ ਅਸੀਂ ਇਹ ਅਪਮਾਨ ਸਵਾਂਗੇ, ਨਸਲ ਕੁਸ਼ੀਆਂ 'ਚੋਂ ਨਿਕਲਾਂਗੇ, ਕਦੋਂ ਕੌਮ ਜਾਗੇਗੀ ਤੇ ਸਾਨੂੰ ਇਹ ਰਿਅਲਾਈਜ਼ ਹੋਏਗਾ ਕਿ ਨਹੀਂ, ਛੋਟਾ ਬਣੇ ਕਿਵੇਂ ਵੀ ਹੋਏ, ਸਾਡਾ ਆਪਣਾ ਘਰ ਹੋਏ, ਘੱਟੋ ਘੱਟ ਅਸੀਂ ਇਸ ਕਿਸਮ ਦੇ ਹਿੰਸਕ ਜਿਹੜੇ ਦੌਰ ਨੇ ਬਾਰ-ਬਾਰ ਉਹਨਾਂ ਦਾ ਸ਼ਿਕਾਰ ਨਾ ਹੋਈਏ। ਜੀ ਡਾਕਟਰ ਸਾਹਿਬ, ਬਿਲਕੁਲ। ਸਾਡਾ ਅਗਲਾ ਸਵਾਲ ਹੈ, ਮਿਸਰ 'ਚ ਖੂਨ ਖਰਾਬਾ, 100 ਤੋਂ ਜ਼ਿਆਦਾ ਮੌਤਾਂ, ਐਮਰਜੈਂਸੀ ਲਾਗੂ। ਜੀ ਡਾਕਟਰ ਸਾਹਿਬ। ਦੇਖੋ, ਇਜਿਪਟ ਦੇ ਵਿੱਚ ਤਬਦੀਲੀ ਹੋਈ, ਇਸਲਾਮਿਕ ਬ੍ਰਦਰਹੁੱਡ ਨੇ ਪਾਵਰ ਲਈ, ਮਿਸਟਰ ਮੋਰਸੀ ਪ੍ਰੈਜ਼ੀਡੈਂਟ ਬਣਿਆ, ਉਹ ਸੰਵਿਧਾਨ ਬਦਲਣਾ ਚਾਹੁੰਦੇ ਸੀ। ਬਹੁਤ ਤਕਲੀਫ ਹੋਈ ਅਮਰੀਕਾ ਨੂੰ ਵੀ, ਇਜ਼ਰਾਈਲ ਨੂੰ ਵੀ ਜੀ, ਕਿਉਂਕਿ ਇਹਨਾਂ ਨੇ 40 ਸਾਲ ਹੁਸਨੇ ਮੁਬਾਰਕ ਆਪਣਾ ਰੱਖਿਆ ਹੋਇਆ ਸੀ, ਜੋ ਚਾਹੁੰਦੇ ਸੀ ਕਰਵਾਉਂਦੇ ਸੀ ਜੀ। ਸੋ ਇਹਨਾਂ ਨੇ ਫਿਰ ਉਹ ਹਾਲਾਤ ਪੈਦਾ ਕੀਤੇ, ਆਪਣੀਆਂ ਵਿੱਚ ਧਿਰਾਂ ਹੁੰਦੀਆਂ ਨੇ ਕਿ ਜੀ ਨਹੀਂ ਉਹਨੂੰ ਬਦਲਿਆ, ਮੋਰਸੀ ਨੂੰ ਕੈਦ 'ਚ ਪਾ ਦਿੱਤਾ। ਹੁਣ ਜਿਹੜਾ ਵੀ ਉੱਥੇ ਚੱਲ ਰਿਹਾ ਹੈ ਉਹ ਮੋਰਸੀ ਦੇ ਸਮਰਥਕ ਨੇ, ਫੌਜ ਵਿੱਚ ਆ ਗਏ, ਕਿਉਂਕਿ ਪਹਿਲਾਂ ਵੀ 40 ਸਾਲ ਫੌਜ ਦਾ ਹੀ ਕੰਟਰੋਲ ਸੀ ਜੀ। ਔਰ ਜਿਹੜੀ ਹੁਣ ਕੱਲ੍ਹ ਦੀ ਗੋਲਾਬਾਰੀ ਉੱਥੇ ਔਰ ਜਿੰਨਾ ਕੁ ਹਿੰਸਕ ਹੋਇਆ ਹੈ, ਬੇਸ਼ੱਕ ਸਰਕਾਰੀ ਤੌਰ 'ਤੇ ਤਾਂ ਕਿਹਾ ਗਿਆ ਹੈ ਕਿ ਜੀ 100 ਮੌਤਾਂ ਹੋਈਆਂ ਨੇ, 30 ਦਿਨਾਂ ਲਈ ਐਮਰਜੈਂਸੀ ਲਾ ਦਿੱਤੀ ਹੈ, ਪਰ ਇਸਲਾਮਿਕ ਬ੍ਰਦਰਹੁੱਡ ਦੀ ਸਟੇਟਮੈਂਟ ਹੈ ਕਿ 2200 ਤੋਂ ਜ਼ਿਆਦਾ ਲੋਕ ਮਾਰੇ ਗਏ ਨੇ ਔਰ 10,000 ਤੋਂ ਜ਼ਿਆਦਾ ਜ਼ਖਮੀ ਨੇ ਜੀ। ਔਰ ਅਸੀਂ ਸਮਝਦੇ ਹਾਂ ਵੀ ਜਿਸ ਤਰੀਕੇ ਦੇ ਨਾਲ ਆਰਮੀ ਨੇ ਬੁਲਡੋਜ਼ਰ ਔਰ ਆਰਮਡ ਪਰਸਨਲ ਕੈਰੀਅਰ, ਜਿਹਨਾਂ ਨੂੰ ਬਖਤਰਬੰਦ ਗੱਡੀਆਂ ਕਹਿੰਦੇ ਨੇ, ਉਹਨਾਂ ਦੇ ਨਾਲ ਹਮਲਾ ਕੀਤਾ ਹੈ। ਸੋ ਸਾਨੂੰ ਇਹ ਜਿਹੜੀ 2000 ਜਾਂ 2200 ਵਾਲੀ ਫਿਗਰ ਹੈ ਇਹ ਜ਼ਿਆਦਾ ਕਰੈਕਟ ਲੱਗਦੀ ਹੈ। ਅਸੀਂ ਸਮਝਦੇ ਹਾਂ ਵੀ ਪੱਛਮ ਦੀਆਂ ਨੀਤੀਆਂ ਨੇ ਇਸਲਾਮਿਕ ਵਰਲਡ ਨੂੰ, ਸੀਰੀਆ ਦੇ ਵਿੱਚ ਜਿਸ ਕਿਸਮ ਦੀ ਹਿੰਸਾ ਹੋਈ, UN ਦੀ ਰਿਪੋਰਟ ਹੈ ਵੀ 90,000 ਤੋਂ ਜ਼ਿਆਦਾ ਸੀਰੀਅਨ ਮਾਰੇ ਜਾ ਚੁੱਕੇ ਨੇ। ਹੁਣ ਇਜਿਪਟ ਦੇ ਵਿੱਚ ਲੰਬਾ ਵਕਤ ਦੀ ਸਿਵਲ ਵਾਰ ਦਾ ਇਹਨਾਂ ਨੇ ਸਮਾਨ ਖੜਾ ਕਰ ਦਿੱਤਾ ਹੈ ਔਰ ਉਸ ਬਹਾਨੇ ਇਹ ਜਿਹੜੇ ਉੱਥੇ ਆਪਣੀ ਪ੍ਰੈਜ਼ੈਂਸ ਰੱਖਣਗੇ, ਜਿਵੇਂ ਉਹ ਬਿੱਲੀ ਨੇ ਬਾਂਦਰਾਂ ਦੀ ਲੜਾਈ ਦੇ ਵਿੱਚ ਉਹਨਾਂ ਦੀ ਸਾਰੀ ਰੋਟੀ ਖਾ ਗਈ ਸੀ। ਸੋ ਇਹ ਜਿੱਥੇ ਜਿੱਥੇ ਵੀ ਕੋਈ ਸਾਧਨ ਨੇ ਉਹਨਾਂ ਨੂੰ ਖਾ ਜਾਂਦੇ ਨੇ, ਪਰ ਪਹਿਲਾਂ ਬਾਂਦਰ ਖੜੇ ਕਰਦੇ ਨੇ ਤੇ ਉਹ ਬਾਂਦਰ ਲੜਦੇ ਨੇ ਤੇ ਇਹ ਫਿਰ ਬਿੱਲੀ ਬਣ ਕੇ ਉੱਥੇ ਜੱਜ ਬਣ ਕੇ ਪਹੁੰਚ ਜਾਂਦੇ ਨੇ। ਸੋ ਕਿਤੇ ਵੀ ਇਨਸਾਨੀ ਜ਼ਿੰਦਗੀ ਦਾ ਜਿਹੜਾ ਜਾਣ ਹੈ ਉਹ ਸਾਡੇ ਲਈ ਦੁੱਖ ਦਾ ਕਾਰਨ ਹੈ, ਵੀ ਫੀਲ ਫॉर them। ਜੀ ਜੀ। ਸੋ ਇਹ ਪੱਛਮੀ ਜਗਤ ਦੀ ਪੋਲਿਟਿਕਸ ਹੈ। ਜੀ ਡਾਕਟਰ ਸਾਹਿਬ, ਸਾਡਾ ਅਗਲਾ ਸਵਾਲ ਹੈ, ਨਰਿੰਦਰ ਮੋਦੀ ਨੇ ਲਾਲ ਕਿਲੇ ਤੋਂ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਦਿੱਤੇ ਭਾਸ਼ਣ ਦਾ ਤਾਬੜਤੋੜ ਜਵਾਬ ਦਿੱਤਾ। ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਦੇਖੋ, ਗੱਲ ਇਹ ਹੈ ਵੀ ਗਿੱਦੜ ਜਿਹੜਾ ਹੈ ਉਹ ਲਲਾਰੀ ਦੇ ਮੱਟ ਦੇ ਵਿੱਚ ਡਿੱਗ ਪਿਆ ਸੀ ਰਾਤ ਦੇ ਕਿਸੇ ਹਨੇਰੇ 'ਚ, ਜਿਹਦੇ 'ਚ ਉਹ ਰੰਗਦੇ ਨੇ ਜੀ। ਜਦੋਂ ਰੰਗਿਆ ਗਿਆ ਗਿੱਦੜ, ਅਗਲੇ ਦਿਨ ਉਹ ਗਿਆ ਤਾਂ ਉਹਦੇ ਸਾਥੀਆਂ ਨੇ ਕਿਹਾ, ਲੈ ਵੀ ਤੂੰ ਤਾਂ ਸ਼ੇਰ ਨਾਲੋਂ ਜ਼ਿਆਦਾ ਸੋਹਣਾ ਲੱਗਦਾ, ਐਵੇਂ ਹੀ ਸ਼ੇਰ ਜਿਹੜਾ ਰਾਜਾ ਬਣਿਆ ਫਿਰਦਾ ਜੀ। ਤੇ ਫਿਰ ਉਹਨਾਂ ਨੇ ਗਿੱਦੜ ਨੂੰ ਚਮੜਾ ਕੇ ਕਿਹਾ, ਗੱਲ ਹੀ ਕੋਈ ਨਹੀਂ, ਸ਼ੇਰ ਦੇ ਪੱਲੇ ਕੀ ਹੈ, ਭਬਕਾਰ ਹੀ ਮਾਰਦਾ ਉਹ, ਤੂੰ ਵੀ ਜ਼ਰਾ ਕਰਦੀ ਗੱਲ, ਅਸੀਂ ਤੇਰੇ ਮਗਰ ਹੈ ਜੀ। ਔਰ ਫਿਰ ਕਹਿੰਦੇ ਨੇ ਜੀ ਉਹ ਰੰਗਿਆ ਗਿੱਦੜ ਜਿਹੜਾ ਉਹ ਪਹੁੰਚ ਗਿਆ ਉਹ ਸ਼ੇਰ ਦੇ ਸਾਹਮਣੇ, ਸ਼ੇਰ ਨੇ ਭਬਕਾਰ ਮਾਰੀ, ਗਿੱਦੜ ਭੱਜ ਲਿਆ ਜੀ।
ਹਾਂਜੀ ਔਰ ਉਹਨੇ ਮਾਰਿਆ ਸ਼ੇਰ ਨੇ ਪੰਜਾ ਸੁੱਟ ਲਿਆ ਥੱਲੇ ਕਰਤਾ ਤੇ ਗਿੱਦੜ ਮਰਦਾ ਮਰਦਾ ਕਹਿੰਦਾ ਜੀ ਮੈਨੂੰ ਤਾਂ ਬੱਗੀ ਅੱਖੀ ਮਰਵਾਤਾ। ਉਹ ਕਹਿੰਦੇ ਜੀ ਸ਼ੇਰ ਦਾ ਜਦੋਂ ਮੁਕਾਬਲਾ ਕਰਨਾ ਤਾਂ ਅੱਖਾਂ ਲਾਲ ਹੋਣ ਜੀ ਫਿਰ ਪੂਰੀ ਭਵਕਾਰ ਹੋਏ ਤਾਂ ਬੱਗਾ ਚਿੱਟੇ ਨੂੰ ਕਹਿੰਦੇ ਨੇ, ਗਿੱਦੜ ਕਹਿੰਦਾ ਮੇਰੀਆਂ ਅੱਖਾਂ ਲਾਲ ਨਹੀਂ ਸੀ, ਤੁਸੀਂ ਮੈਨੂੰ ਸਾਹਮਣੇ ਕਰਤਾ ਵੀ ਲਾਲ ਹੋ ਗਈਆਂ। ਜੀ ਜੀ ਸੋ ਇਹ ਹੁਣ ਜਿਹੜਾ ਰੰਗਿਆ ਗਿੱਦੜ ਹੈ ਨਰਿੰਦਰ ਮੋਦੀ, ਜੀ ਜਿਹੜਾ ਉਹ ਸੱਚਮੁੱਚ ਹੀ ਸਮਝਣ ਲੱਗ ਗਿਆ ਵੀ ਮੈਂ ਪ੍ਰਾਈਮ ਮਿਨਿਸਟਰ ਹੈ, ਔਰ ਪ੍ਰਾਈਮ ਮਿਨਿਸਟਰ ਨਹੀਂ ਪ੍ਰੈਜ਼ੀਡੈਂਟ ਸਮਝਣ ਲੱਗ ਗਿਆ। ਕਿਉਂਕਿ ਹਿੰਦੁਸਤਾਨ 'ਚ 66 ਸਾਲ ਦੇ ਵਿੱਚ ਇਹ ਰਵਾਇਤ ਨਹੀਂ ਹੈ, ਕੁਝ ਚੀਜ਼ਾਂ ਨੇ ਜਿਹੜੀਆਂ ਅੰਗਰੇਜ਼ੀ ਟਾਈਮ ਦੀਆਂ ਉਹਨਾਂ ਨੇ ਐਸਟੈਬਲਿਸ਼ ਕੀਤੀਆਂ ਹੋਈਆਂ ਜੀ ਕਿ ਜਦੋਂ ਪ੍ਰਾਈਮ ਮਿਨਿਸਟਰ ਜਿਹੜਾ ਲਾਲ ਕਿਲ੍ਹੇ ਤੋਂ ਦੇਸ਼ ਨੂੰ ਐਡਰੈਸ ਕਰਦਾ ਹੈ ਜੀ ਉਹ ਇੱਕ ਮੈਸੇਜ ਹੁੰਦਾ ਹੈ ਫॉर ਦਾ ਹੋਲ ਕੰਟਰੀ। ਉਸ ਤੋਂ ਇੱਕ ਦਿਨ ਪਹਿਲਾਂ ਰਾਸ਼ਟਰਪਤੀ ਐਡਰੈਸ ਕਰਦਾ ਹੈ, ਰਾਸ਼ਟਰਪਤੀ ਕੁਝ ਚੀਜ਼ਾਂ ਸਰਕਾਰ ਨਾਲੋਂ ਹਟਵੀਆਂ ਵੀ ਗੱਲ ਕਰਦਾ ਹੈ। ਜਿਵੇਂ ਪ੍ਰਣਾਬ ਮੁਖਰਜੀ ਨੇ ਜਿਹੜਾ ਮੈਸੇਜ ਦਿੱਤਾ, ਉਹਨੇ ਕਿਹਾ ਜੀ 2014 'ਚ ਇਲੈਕਸ਼ਨਾਂ ਹੋਣੀਆਂ ਨੇ, ਸਟੇਬਲ ਗਵਰਨਮੈਂਟ ਚੁਣਿਓ ਤਾਂ ਕਿ ਵਿਕਾਸ ਹੋਏ, ਦੇਸ਼ ਦੀ ਸੁਰੱਖਿਆ ਹੋਏ। ਇਹ ਕਸਟਮਰੀ ਜਿਹੀਆਂ ਗੱਲਾਂ ਨੇ, ਪਰ ਮਨਮੋਹਨ ਸਿੰਘ ਨੇ ਵੀ ਆਪਣਾ ਦਿੱਤਾ ਪ੍ਰਾਈਮ ਮਿਨਿਸਟਰ ਦੇ ਤੌਰ ਤੇ। ਹੁਣ ਇਹਨੇ ਇੱਕ ਨਵੀਂ ਰਵਾਇਤ, ਕਿਉਂਕਿ ਅਮਰੀਕਾ ਦੇ ਵਿੱਚ ਜਿਹੜਾ ਪ੍ਰੈਜ਼ੀਡੈਂਟ ਜਦੋਂ ਚੁਣਿਆ ਜਾਂਦਾ ਹੈ ਐਡਰੈਸ ਕਰਦਾ ਹੈ ਤਾਂ ਉਸ ਐਡਰੈਸ ਤੋਂ ਫੌਰਨ ਬਾਅਦ ਜਿਹੜੀ ਆਪੋਜੀਸ਼ਨ ਪਾਰਟੀ ਹੁੰਦੀ ਹੈ, ਜਿਵੇਂ ਰਿਪਬਲਿਕਨ ਨੇ, ਜਿਵੇਂ ਓਬਾਮਾ ਨੇ ਕੀਤਾ, ਉਹ ਰਿਸਪੌਂਡ ਕਰਦੇ ਨੇ ਉਸ ਭਾਸ਼ਣ ਨੂੰ। ਔਰ ਫਿਰ ਬਹੁਤ ਵਾਰੀ ਜਿਹੜਾ ਉਸ ਦਾ ਇੱਕ ਡਿਬੇਟ ਹੈ, ਕਿਉਂਕਿ ਇਹਨਾਂ ਮੁਲਕਾਂ 'ਚ ਪ੍ਰੈਜ਼ੀਡੈਂਟ ਬਣਨ ਤੋਂ ਪਹਿਲਾਂ ਵੀ ਡਿਬੇਟ ਹੁੰਦੀ ਹੈ, ਕਿੰਨੀਆਂ 3 ਪਬਲਿਕ ਡਿਬੇਟਸ ਹੁੰਦੀਆਂ, ਲੋਕ ਜਾਣਦੇ ਨੇ ਕਿ ਵੀ ਕਿਹਦੀ ਕੀ ਨੀਤੀ ਹੈ। ਹੁਣ ਇਹ ਅਮਰੀਕਨ ਪ੍ਰੈਜ਼ੀਡੈਂਟ ਬਣਿਆ ਹੋਇਆ ਆਪਣੇ ਆਪ 'ਚ ਕਿ ਵੀ ਉੱਥੇ ਮਨਮੋਹਨ ਸਿੰਘ ਨੇ ਲੈਕਚਰ ਦਿੱਤਾ ਤੇ ਇਹਨੇ ਭੁੱਜ ਦੇ ਜਿਹੜਾ ਲਾਲਨ ਕਾਲਜ ਹੈ ਉਹਦੇ 'ਚ ਨਰਿੰਦਰ ਮੋਦੀ ਗਰਜ ਰਿਹਾ ਹੈ। ਜੋ ਉਹਨੇ ਕਿਹਾ ਉਹਦੇ ਬਿਲਕੁਲ ਉਲਟ ਕਹਿ ਰਿਹਾ ਕਿ ਜੀ ਇਹ ਬਿਲਕੁਲ ਨੈਗੇਟਿਵ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਕਰੈਕਟਰ ਅਸੈਸੀਨੇਸ਼ਨ ਕਰਨਾ, ਇਸ ਕਿਸਮ ਦਾ ਸਾਰਾ ਪਾਰਟ ਕਰਨਾ, ਸੋ ਇਹ ਹਿਟਲਰ ਇਨ ਦਾ ਮੇਕਿੰਗ ਹੈ। ਪਰ ਜਿਸ ਤਰੀਕੇ ਨਾਲ ਮੀਡੀਆ ਇਹਨੂੰ ਚੁੱਕ ਰਿਹਾ, ਕੋਈ ਦਿਨ ਐਸਾ ਨਹੀਂ, ਇਨਕਲੂਡਿੰਗ BBC, ਜਿੱਦਣ ਇਹਨੂੰ ਇਹਦੇ ਤੇ ਕੈਮਰਾ ਨਾ ਰੱਖਿਆ ਹੋਏ, ਇਹਨੇ ਕੀ ਕਿਹਾ, ਜੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਦੀ ਸਪੀਚ ਕਵਰ ਹੋਈ ਹੈ ਤੇ ਨਾਲ ਹੀ ਨਰਿੰਦਰ ਮੋਦੀ ਨੂੰ ਹੋ ਗਿਆ ਜੀ ਉਹਨੇ ਕਿਹਾ। ਸੋ ਇਹ ਖਤਰਨਾਕ ਲਾਈਨ ਹੈ, ਬਟ ਹੈ ਇਹ ਰੰਗਿਆ ਗਿੱਦੜ ਹੈ। ਇਨ ਦਾ ਐਂਡ ਇਹ ਜਾਏਗਾ ਉਸ ਗਿੱਦੜ ਦੀ ਮੌਤ ਹੀ, ਜਿਹੜਾ ਗਿੱਦੜ ਸੱਚਮੁੱਚ ਹੀ ਆਪਣੇ ਆਪ ਨੂੰ ਸ਼ੇਰ ਸਮਝਣ ਲੱਗ ਪਿਆ ਸੀ। ਜੀ ਬਿਲਕੁਲ। ਸਾਡਾ ਅਗਲਾ ਸਵਾਲ ਹੈ, ਭਾਰਤ ਤੇ ਚੀਨ ਨੇ ਸੈਂਟਰਲ ਏਸ਼ੀਆ ਦੇ ਮੁੱਦੇ ਤੇ ਪਹਿਲੀ ਗੱਲਬਾਤ ਕੀਤੀ, ਇਸ ਬਾਰੇ ਤੁਹਾਡੇ ਕੀ ਵਿਚਾਰ ਹਨ ਜੀ? ਦੇਖੋ ਚੰਗੀ ਗੱਲ ਹੈ ਵੀ ਭਾਰਤ ਨੂੰ ਅਲਟੀਮੇਟਲੀ ਇਸ ਗੱਲ ਦੀ ਸਮਝ ਆਈ ਹੈ ਕਿ ਵੀ ਚੀਨ ਦੇ ਨਾਲ ਹਰ ਗੱਲ ਦਾ ਪੰਗਾ ਲੈਣਾ ਠੀਕ ਨਹੀਂ ਹੈ। ਸੋ ਉਹਨਾਂ ਨੇ ਜਿਹੜਾ ਸੈਂਟਰਲ ਏਸ਼ੀਆ ਉਹਦੇ ਉਸ ਨਾਲ ਸੰਬੰਧਿਤ ਦੋਨਾਂ ਮੁਲਕਾਂ ਦੇ ਨੁਮਾਇੰਦੇ ਜਿਹੜੇ ਨੇ, ਉਹਨਾਂ ਨੇ 2-3 ਇਸ਼ੂ ਲਏ, ਰੀਜਨਲ ਸਿਕਿਉਰਿਟੀ, ਕਾਊਂਟਰ ਟੈਰਰਿਜ਼ਮ, ਸ਼ੰਘਾਈ ਕੋਆਪਰੇਸ਼ਨ ਆਰਗੇਨਾਈਜੇਸ਼ਨ ਦੇ ਨਾਲ ਐਨਰਜੀ ਸਿਕਿਉਰਿਟੀ, ਡਿਵੈਲਪਮੈਂਟ ਪਾਰਟਨਰਸ਼ਿਪ ਤੇ ਪੀਪਲ ਟੂ ਪੀਪਲ ਕੰਟੈਕਟ। ਇਹ 5-6 ਉਹਨਾਂ ਦੇ ਮੁੱਦੇ ਨੇ। ਸੋ ਅਸੀਂ ਵੈਲਕਮ ਕਰਦੇ ਹਾਂ। ਅਸੀਂ ਸਮਝਦੇ ਹਾਂ ਕਿ ਵੀ ਉਸ ਖਿੱਤੇ ਦੇ ਵਿੱਚ ਸੈਂਟਰਲ ਏਸ਼ੀਆ ਹੋਏ ਜਿਹਦੇ 'ਚ ਕਿ ਆਇਲ ਦੇ ਭੰਡਾਰ ਨੇ, ਸਾਡਾ ਸਾਊਥ ਏਸ਼ੀਆ ਹੋਏ ਜਿਹਦੇ 'ਚ ਕਿ ਸਿੱਖ ਕੌਮ ਵੱਸਦੀ ਹੈ, ਔਰ ਚਾਈਨਾ ਇੱਕ ਐਮਰਜਿੰਗ ਇਕਨੋਮਿਕਲ ਮਿਲਟਰੀ ਪਾਵਰ ਹੈ, ਉਹਨੂੰ ਕੋਈ ਇਗਨੋਰ ਨਹੀਂ ਕਰ ਸਕਦਾ। ਤੇ ਇੰਡੀਆ ਬਿਲਕੁਲ ਹੀ ਅਮਰੀਕਾ ਦੇ ਮੋਢੇ ਤੇ ਬੈਠ ਕੇ ਮੇਲਾ ਨਾ ਦੇਖੇ, ਔਰ ਉਹਨਾਂ ਨੇ ਰਿਅਲਾਈਜ਼ ਕਰਨਾ ਸ਼ੁਰੂ ਕੀਤਾ ਹੈ ਕਿ ਵੀ ਚਾਈਨਾ ਨੂੰ ਭਾਵੇਂ ਇੰਡੀਆ ਦੀਆਂ ਜਿਹੜੀਆਂ ਪਾਲਿਸੀਜ਼ ਸਾਊਥ ਸੀ ਦੇ ਵਿੱਚ ਨੇ, ਦੂਸਰੇ ਪਾਸੇ ਨੂੰ ਐਂਟਾਈ ਚਾਈਨਾ ਨੇ, ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਚਾਈਨੀਜ਼ ਇਸ ਡਿਪਲੋਮੇਸੀ ਦੇ ਮਾਹਿਰ ਨੇ ਰੀਚ ਆਊਟ ਉਹਨਾਂ ਨੇ ਕੀਤਾ। ਉਹਨਾਂ ਨੇ ਇੰਡੀਆ ਨੂੰ ਇਹ ਕਿਹਾ ਕਿ ਵੀ ਐਵੇਂ ਨਾ ਪੁੱਤਰੋ, ਇਹਨਾਂ ਦੇ ਕਹਿਣ ਤੇ ਸਾਡੇ ਤੁਸੀਂ ਗਵਾਂਢੀ ਹੋ, ਇਹ ਵੀ ਖਿੱਤਾ ਜਿਹੜਾ ਸਾਡੇ ਤੇ ਅਸਰ ਅੰਦਾਜ਼ ਹੁੰਦਾ ਹੈ, ਭਾਵੇਂ ਉਹ ਟੈਰਰਿਜ਼ਮ ਦੇ ਹਵਾਲੇ ਨਾਲ ਹੋਏ, ਰੀਜਨਲ ਸਿਕਿਉਰਿਟੀ ਦੇ ਹਵਾਲੇ ਨਾਲ ਹੋਏ। ਇਟਸ ਅ ਵੈਲਕਮ ਡਿਵੈਲਪਮੈਂਟ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਸਵਾਲਾਂ ਦੇ ਜਵਾਬ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ। ਤੇ ਹੁਣ ਪ੍ਰੋਗਰਾਮ ਦੇ ਅੰਤ ਵਿੱਚ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਦੇਖੋ ਅੱਜ ਦੇ ਵਿਚਾਰ ਲਈ ਅਸੀਂ ਗੁਰੂ ਨਾਨਕ ਸਾਹਿਬ ਦੇ ਵਾਰਾਂ ਤੋਂ ਵਧੇਕ 2 ਸ਼ਲੋਕਾਂ ਨੂੰ ਚੁਣਿਆ ਜੀ, ਔਰ ਇਹਦੇ 'ਚ ਲੋਟਸ ਫਲਾਵਰ, ਕਮਲ ਫਲਾਵਰ ਦਾ ਜਿਹੜਾ ਮੈਟਾਫਰ ਅਲੰਕਾਰ ਇਸਤੇਮਾਲ ਕੀਤਾ ਜੀ, ਕਿ ਕਿਵੇਂ ਸੋਹਣਾ ਕਮਲ ਹੁੰਦਾ ਹੈ ਆਪਣੀਆਂ ਖੂਬਸੂਰਤ ਪੱਤੀਆਂ ਦੇ ਨਾਲ, ਪੰਖੜੀਆਂ ਦੇ ਨਾਲ, ਕਿਵੇਂ ਉਹ ਕਾਲਾ ਹੋ ਜਾਂਦਾ ਹੈ, ਮੁਰਝਾ ਜਾਂਦਾ ਹੈ ਜੀ। ਉਸ ਨੂੰ ਇਹ ਜੋੜ ਕੇ ਦੇਖਿਆ ਕਿ ਕਿਵੇਂ ਰੱਬ ਦਾ ਬੰਦਾ ਜਿਹੜਾ ਰੱਬ ਨਾਲ ਜੁੜਿਆ ਹੋਇਆ ਹੈ ਉਹ ਕਿਵੇਂ ਖਿੜਿਆ ਹੁੰਦਾ ਹੈ, ਪਰ ਜਦੋਂ ਅਸੀਂ ਆਖਾਂ ਜੀਵਾਂ ਵਿਸਰਿਆ ਮਰ ਜਾਉ ਇਸ ਸਿਚੁਏਸ਼ਨ 'ਚ ਚਲੇ ਜਾਈਏ ਤਾਂ ਫਿਰ ਕੀ ਹਾਲਤ ਹੁੰਦੀ ਹੈ। ਹੁਣ ਇਸ ਦੀ ਪਹਿਲੀ ਸ਼ਲੋਕ ਦੀ ਲਾਈਨ ਹੈ, ਪੱਬਰ ਤੂੰ ਹਰਿਆਵਲਾ ਕਵਲਾ ਕੰਚਨ ਵਨ, ਕਹਿ ਦੋਖੜੈ ਸੜੇ ਓਏ ਹੈ, ਕਾਲੀ ਹੋਈਆ ਦਿਓਰੀ, ਨਾਨਕ ਮੈਂ ਤਨ ਭੰਗ।
ਹੁਣ ਇਹ ਕਮਲ ਫਲਾਵਰ ਨੂੰ ਪੁੱਛਿਆ ਹੈ, ਲੋਟਸ ਫਲਾਵਰ ਨੂੰ, ਕਿ ਤੇਰੇ ਪੱਤੇ ਗ੍ਰੀਨ ਸੀ, ਹਰੇ ਸੀ, ਤੂੰ ਹਰਿਆਵਲਾ ਸੀ, ਜੀ ਤੇਰੀ ਲੁੱਕ ਕੰਚਨ ਸੋਨੇ ਵਾਂਗ ਸੀ, ਤੇ ਤੈਨੂੰ ਕੀ ਹੋਇਆ, ਤੇਰਾ ਐਸੀ ਕਿਹੜੀ ਤੈਨੂੰ ਤਕਲੀਫ ਦਰਦ ਹੋਈ ਕਿ ਕਹਿ ਦੋਖੜੈ ਸੜਿਓਏ, ਕਿ ਕਿਸ ਦੁੱਖ ਦੇ ਨਾਲ ਤੂੰ ਸੜ ਗਿਆ। ਕਾਲੀ ਹੋਈਆ ਦਿਓਰੀ, ਤੇਰੀ ਬਾਡੀ, ਤੇਰਾ ਸਾਰਾ ਵਜੂਦ ਕਾਲਾ ਹੋ ਗਿਆ ਹੈ। ਤੇ ਨਾਨਕ ਮੈਂ ਤਨ ਭੰਗ, ਕਿ ਇਹ ਜਿਹੜਾ ਤੇਰਾ ਸਾਰਾ ਸਰੀਰ ਹੈ ਇਹ ਕਿਵੇਂ ਟੁੱਟ ਭੱਜ ਗਿਆ। ਹੁਣ ਇਹਦਾ ਜਵਾਬ ਦਿੰਦਾ, ਕਿਉਂਕਿ ਇਹ ਅਲੰਕਾਰ ਦਾ ਇੱਕ ਤਰੀਕਾ ਹੁੰਦਾ ਹੈ। ਜੀ ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ। ਇਹ ਹੁਣ ਕਮਲ ਫਲਾਵਰ ਕਹਿੰਦਾ ਹੈ ਇਸ ਕੁਐਰੀ ਸਵਾਲ ਦੇ ਵਿੱਚ, ਜੀ ਤੂੰ ਇੰਨਾ ਸੋਹਣਾ ਫੁੱਲ ਸੀ, ਕੀ ਹੋਇਆ ਤੇਰੀ ਦੇਹ ਕਾਲੀ ਹੋ ਗਈ, ਤੂੰ ਬਿਲਕੁਲ ਭੁਰ ਗਿਆ। ਜੀ ਤੇ ਅੱਗੋਂ ਉਹ ਜਵਾਬ ਦਿੰਦਾ, ਜਾਣਾ ਪਾਣੀ ਨਾ ਲਹਾਂ ਜੈ ਸੇਤੀ ਮੇਰਾ ਸੰਗ, ਜੀ ਕਿ ਮੇਰਾ ਸਾਥ, ਮੇਰਾ ਸੰਗ ਤਾਂ ਪਾਣੀ ਨਾਲ ਸੀ, ਜੀ ਤੇ ਹੁਣ ਮੈਨੂੰ ਉਹ ਜਿਹੜਾ ਪਿਆਰ ਦਾ ਪਾਣੀ ਹੈ, ਜਿਹੜਾ ਜਿਹਨੂੰ ਮੈਂ ਪਿਆਰ ਕਰਦਾ, ਜਿਹਦੇ ਨਾਲ ਮੇਰੀ ਜਿੰਦ ਜੁੜੀ ਹੋਈ ਸੀ, ਉਹ ਮੈਨੂੰ ਪਾਣੀ ਨਹੀਂ ਮਿਲਿਆ। ਜੀ ਜਿਤ ਡਿਠੈ ਤਨ ਪਰ ਫੁੜੈ ਚੜ੍ਹੈ ਚਵਗਣ ਵਨ। ਜਿਸ ਪਾਣੀ ਦੇ ਆਉਣ ਨਾਲ ਮੇਰੀ ਖੂਬਸੂਰਤੀ 'ਚ ਚਵਗਣ ਵਨ, ਬਹੁਤ ਖੂਬਸੂਰਤੀ 'ਚ ਵਾਧਾ ਹੁੰਦਾ ਸੀ 4 ਗੁਣਾ। ਜੀ ਮੈਂ ਉਸ ਪਾਣੀ ਤੋਂ ਵਿਛੜ ਗਿਆ ਤੇ ਉਸਨੇ ਮੇਰਾ ਇਹ ਹਾਲ ਕਰ ਦਿੱਤੇ। ਜੀ ਹੁਣ ਅਗਲੇ ਸ਼ਲੋਕ ਦੇ ਵਿੱਚ ਗੁਰੂ ਸਾਹਿਬ ਫਰਮਾਉਂਦੇ ਨੇ, ਰੱਜ ਨਾ ਕੋਈ ਜੀਵਿਆ ਪਹੁੰਚ ਨਾ ਚੱਲਿਆ ਕੋਈ, ਕਿ ਕੋਈ ਵੀ 99 ਸਾਲ ਦਾ ਵੀ ਕੋਈ ਹੈ, 100 ਦਾ ਵੀ ਹੋ ਜਾਏ, ਉਹਨਾਂ ਦੀ ਫਿਰ ਵੀ ਜੀਣ ਦੀ ਚਾਹਨਾ ਹੁੰਦੀ ਹੈ। ਜੀ ਜੀ ਬਿਲਕੁਲ। ਕੋਈ ਕਦੇ ਰੱਜਦਾ ਤਾਂ ਨਹੀਂ ਕਿ ਵੀ ਮੈਂ ਹੁਣ ਇਨਫ ਜੀ ਲਿਆ। ਕਈ ਜਾਣਗੇ ਕਿ ਜੀ ਇਹਦੇ ਨਾਲੋਂ ਤਾਂ ਮਹਾਰਾਜ ਚੱਕ ਲੈ, ਦੂਜਾ ਹੋ ਜਾਏ। ਜੀ ਪਰ ਜਦੋਂ ਫਿਰ ਥੋੜੀ ਜਿਹੀ ਤਕਲੀਫ ਹੋਏ, ਫਿਰ ਕਿਸੇ ਨੇ ਮੇਰਾ ਬਾਤ ਨਹੀਂ ਪੁੱਛੀ, ਹਸਪਤਾਲ ਲੈ ਜਾਓ, ਡਾਕਟਰ ਕੋਲ ਲੈ ਜਾਓ। ਜੀ ਜੀ ਠੀਕ। ਸੋ ਕਹਿਣ ਦਾ ਮਤਲਬ ਹੈ ਵੀ ਕਈ ਵਾਰ ਅਸੀਂ ਸਤੇ ਭਾਵੇਂ ਕਹਿ ਦਈਏ, ਲੇਕਿਨ ਇਨ ਦਾ ਐਂਡ ਇਹ ਸਾਡੀ ਚਾਹਨਾ ਹੁੰਦੀ ਹੈ ਵੀ ਅਸੀਂ ਵੱਧ ਤੋਂ ਵੱਧ ਜੀਵੀਏ। ਜੀ ਤੇ ਗੁਰੂ ਸਾਹਿਬ ਨੇ ਫਰਮਾਇਆ ਕਿ ਰੱਜ ਨਾ ਕੋਈ ਜੀਵਿਆ, ਕਿ ਇਹ ਅਸੀਂ ਆਪਣੀਆਂ ਸਾਰੀਆਂ ਜਿਹੜੀਆਂ ਟਾਰਗੇਟਸ ਨੇ ਉਹਨੂੰ ਐਕੰਪਲਿਸ਼ ਕਰ ਸਕੀਏ, ਉਹਨੂੰ ਹਾਸਲ ਕਰ ਸਕੀਏ, ਇਹ ਸਾਡੇ ਵੱਸ 'ਚ ਨਹੀਂ ਹੈ, ਕਿਉਂਕਿ ਸਾਡੇ ਗੋਲ ਵੀ ਬਣੇ ਰਹਿੰਦੇ ਨੇ, ਜੀ ਸਾਡੀਆਂ ਚਾਹਨਾਂ ਵੀ ਬਣੀਆਂ ਰਹਿੰਦੀਆਂ। ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ। ਹੁਣ ਸਰੀਰ ਨੇ ਤਾਂ ਜਾਣਾ ਹੈ, ਉਹਨੇ ਸਦਾ ਨਹੀਂ ਰਹਿਣਾ ਹੈ, ਪਰ ਜਿਹੜਾ ਗਿਆਨੀ ਹੈ, ਗਿਆਨਵਾਨ ਹੈ, ਜੀ ਉਹ ਤਾਂ ਹਮੇਸ਼ਾ ਹਮੇਸ਼ਾ ਲਈ ਜਿਉਂਦਾ ਹੈ। ਈਵਨ ਜਦੋਂ ਬੁਢਾਪੇ ਦੇ ਕੰਟੈਕਸਟ 'ਚ ਵੀ ਗੱਲ ਕੀਤੀ ਹੈ ਤਾਂ ਗੁਰੂ ਸਾਹਿਬ ਨੇ ਫਰਮਾਇਆ ਕਿ ਗੁਰਮੁਖ ਬੁੱਢੇ ਕਦੇ ਨਾਹੀਂ ਜਿਨ੍ਹਾਂ ਅੰਤਰ ਸੁਰਤ ਗਿਆਨ। ਜੀ ਸਰੀਰ ਤਾਂ ਬੁੱਢਾ ਹੁੰਦਾ ਹੈ, ਸਕਿਨ ਵੀ ਢਿੱਲੀ ਹੋ ਜਾਂਦੀ ਹੈ, ਝੁਰੜੀਆਂ ਵੀ ਆ ਜਾਂਦੀਆਂ ਨੇ, ਜੀ ਪਰ ਗੁਰਮੁਖ ਬੁੱਢਾ ਨਹੀਂ ਹੁੰਦਾ। ਰੱਬ ਦੇ ਵੱਲ ਤੁਰਿਆ ਹੋਇਆ ਗੁਰੂ ਦਾ ਪਿਆਰਾ ਹੈ, ਕਿਉਂਕਿ ਉਸ ਦੇ ਅੰਦਰ ਜਿਹੜਾ ਸੁਰਤ ਦੇ ਵਿੱਚ ਗਿਆਨ ਹੈ, ਸਾਹਿਬ ਮੇਰਾ ਨੀਤ ਨਵਾਂ, ਉਹ ਤਾਂ ਰੋਜ਼ਾਨਾ ਆਪਣੇ ਪਿਆਰੇ ਸਾਹਿਬ ਨੂੰ ਮਿਲਦਾ ਹੈ, ਜਿਹਦਾ ਨਿਤ ਨਵਾਂ ਰੂਪ ਹੈ। ਇਸ ਲਈ ਉਸ ਦੀ ਸੁਰਤ ਨੂੰ, ਉਸ ਦੇ ਗਿਆਨ ਨੂੰ, ਜਾਂ ਸੁਰਤ ਵਿੱਚ ਵਸੇ ਗਿਆਨ ਨੂੰ ਬੁਢਾਪਾ ਨਹੀਂ ਪਾਉਂਦਾ। ਸਰੀਰ ਦਾ ਤਾਂ ਆਪਣਾ ਧਰਮ ਹੈ, ਬਚਪਨ, ਜਵਾਨੀ, ਬੁਢਾਪਾ, ਮੌਤ ਹੈ, ਅਲਟੀਮੇਟ ਰਿਐਲਿਟੀ ਹੈ, ਇਹਨੂੰ ਕੋਈ ਬਦਲ ਨਹੀਂ ਸਕਿਆ। ਗਿਆਨੀ ਜੀਵੈ ਸਦਾ ਸਦਾ ਸੁਰਤੀ ਹੀ ਪਤ ਹੋਏ, ਸਰਫੈ ਸਰਫੈ ਸਦਾ ਸਦਾ ਏਵੈ ਗਈ ਬਿਹਾਏ। ਬਿਟ ਬਾਈ ਬਿਟ, ਜੀ ਹੌਲੀ ਹੌਲੀ ਹੌਲੀ, ਸਰਫੈ ਸਰਫੈ, ਇਹ ਜ਼ਿੰਦਗੀ ਲੰਘ ਗਈ। ਨਾਨਕ ਕਿਸ ਨੂੰ ਆਖੀਐ ਵਿਣ ਪੁੱਛਿਆ ਹੀ ਲੈ ਜਾਏ। ਗੁਰੂ ਸਾਹਿਬ ਕਹਿੰਦੇ ਨੇ ਵੀ ਕਿਹਨੂੰ ਸ਼ਿਕਾਇਤ ਕਰੀਏ। ਉਹ ਨਿਰੰਕਾਰ ਜਦੋਂ ਇਹ ਜੀਵਨ ਦਾ ਸਫ਼ਰ ਦਾ ਅੰਤ ਹੁੰਦਾ ਤੇ ਬਿਨ ਪੁੱਛਿਆ ਹੀ ਲੈ ਜਾਏ। ਉਹ ਕੋਈ ਸਾਡੇ ਤੋਂ ਲਾਇਸੈਂਸ ਥੋੜੀ ਮੰਗਣ ਆਉਂਦੀ ਹੈ ਮੌਤ, ਕਿ ਜੀ ਮੈਂ ਤੁਹਾਡੇ ਮੰਮੀ ਨੂੰ, ਤੁਹਾਡੇ ਪਾਪਾ ਨੂੰ, ਤੁਹਾਡੇ ਦੂਸਰੇ ਨੂੰ ਲੈਣ ਆਈ ਹੈ, ਮੌਤ ਦੀ ਰਾਣੀ ਕਹੇ ਜਾਂ ਇਜ਼ਰਾਈਲ ਫਰਿਸ਼ਤਾ ਕਹੇ ਜਾਂ ਜਮਦੂਤ ਕਹੇ, ਬਿਨ ਪੁੱਛਿਆ ਹੀ ਲੈ ਜਾਏ। ਸੋ ਜ਼ਾਹਰ ਹੈ ਵੀ ਇਹਨਾਂ ਦੋਨਾਂ ਸ਼ਲੋਕਾਂ ਦਾ ਜਿਹੜਾ ਸਾਰ ਭਾਵ ਹੈ ਕਿ ਸਰੀਰ ਬਿਨਸਨਹਾਰ ਹੈ, ਇਸਨੇ ਜਾਣੇ। ਜਿਵੇਂ ਕਮਲ ਫੁੱਲ ਦੀ ਲਾਈਫ ਪਾਣੀ ਨਾਲ ਹੈ, ਇਸ ਤਰ੍ਹਾਂ ਸਾਡੀ ਸੁਰਤ ਦੀ ਜਿਹੜੀ ਜ਼ਿੰਦਗੀ ਹੈ ਉਹ ਰੱਬ ਦੀ ਯਾਦ ਨਾਲ ਹੈ। ਸਰੀਰ ਨੇ ਜਾਣਾ ਹੈ, ਮੌਤ ਨੇ ਅਲਟੀਮੇਟਲੀ ਆਣਾ, ਤੇ ਅਸੀਂ ਸੁਰਤ ਗਿਆਨ ਉਸ ਵਾਹਿਗੁਰੂ ਨੂੰ ਆਪਣੀ ਯਾਦ 'ਚ ਰੱਖ ਕੇ ਹਮੇਸ਼ਾ ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਉਸ ਦਾਤਾਰ ਨੂੰ ਹਮੇਸ਼ਾ ਹੀ ਆਪਣੀ ਯਾਦ ਦੇ ਵਿੱਚ ਰੱਖੀਏ। ਇਹੀ ਜੀਵਨ ਦੇ ਸੁੱਖਾਂ ਦਾ ਕਾਰਨ ਬਣ ਸਕਦਾ ਹੈ। ਨਹੀਂ ਤਾਂ ਹਾਏ 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 ਹਾਏ, ਐਂਡ
ਅਲਟੀਮੇਟ ਹਰ ਇੱਕ ਦਾ ਹੈ। ਜੀ ਜੀ ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਤੁਹਾਡੇ ਫਿਰ ਰੂਬਰੂ ਹੋਵਾਂਗੇ। ਤਦ ਤੱਕ ਲਈ ਸਾਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।